ਅਮਰੀਕਾ ਦੇ ਵਿੱਚ ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਉਹ ਕਹਿੰਦੇ ਵੀ ਜਿਹੜਾ ਟਰੰਪ ਉਹਨਾਂ ਨੇ ਟੈਰਿਫ ਦਾ ਰਿਫੰਡ ਕਰਨਾ ਸੀ, ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਨਾਲ ਅਲੱਗ ਜਿਹੜੇ ਅਲੱਗ-ਥਲੱਗ ਹੋਏ ਦੇਖ ਰਹੇ ਹੈਗੇ ਆ। 35 ਮਿਲੀਅਨ ਸਮਾਲ ਬਿਜ਼ਨਸ ਓਨਰਸ ਹੈਗੇ ਆ, ਜਿਨ੍ਹਾਂ ਨੇ ਬਹੁਤ ਜ਼ਿਆਦਾ ਜਿਹੜਾ ਟੈਰਿਫ ਆ ਉਹ ਦਿੱਤਾ ਆ, ਪਰ ਅਨਫੋਰਚੂਨੇਟਲੀ ਕਿਉਂਕਿ ਉਹ ਡਾਇਰੈਕਟ ਇੰਪੋਰਟਰ ਨਹੀਂ ਸੀ, ਸੋ ਉਹ ਫਾਈਲ ਨਹੀਂ ਕਰ ਸਕਦੇ। ਇਹਦੀ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇ ਸਕਦਾ, ਜਿਸ ਤਰ੍ਹਾਂ ਕੋਈ ਡਾਲਰ ਸਟੋਰ ਲੈ ਲਓ, ਆਪਣੇ ਬੰਦਿਆਂ ਦੇ ਬਹੁਤ ਸਾਰੇ ਡਾਲਰ ਸਟੋਰ ਹੈਗੇ ਆ। ਮੋਸਟਲੀ ਉਹ ਕੀ ਕਰਦੇ ਆ, ਡਾਇਰੈਕਟਲੀ ਚਾਈਨਾ ਤੋਂ ਨਹੀਂ ਬਾਈ ਕਰਦੇ, ਉਹ ਲਾਸ ਐਂਜਲਸ ਤੋਂ ਜਾਂ ਜਿਹੜੇ ਵੱਡੇ ਵੱਡੇ ਇੰਪੋਰਟਰਸ ਆ ਉਹਨਾਂ ਤੋਂ ਬਾਈ ਕਰਦੇ ਆ, ਸੋ ਉਹ ਫਾਈਲ ਨਹੀਂ ਕਰ ਸਕਦੇ। ਸੋ ਇਦਾਂ ਦੇ 35 ਮਿਲੀਅਨ ਸਮਾਲ ਬਿਜ਼ਨਸ ਓਨਰਸ ਆ, ਉਹ ਕਹਿੰਦੇ ਵੀ ਸਾਡਾ ਜਿਹੜਾ ਧੂੰਆਂ ਨਿਕਲਿਆ ਟੈਰਿਫ ਦੇ ਦੌਰਾਨ, ਪਰ ਸਾਨੂੰ ਹੁਣ ਇੱਕ ਪੈਸਾ ਵੀ ਨਹੀਂ ਮਿਲਣਾ ਹੈਗਾ। ਇੱਕ ਡਾਂਸਿੰਗ ਵੀਅਰ ਟੁਆਇਜ਼ ਕਰਕੇ ਇੰਗਲੈਂਡ ਦੇ ਵਿੱਚ ਸਟੋਰ ਆ, ਇੰਗਲੈਂਡ ਜਿਹੜੀ ਟੌਮ ਇੰਗਲੈਂਡ ਸੌਰੀ ਬੰਦੇ ਦਾ ਨਾਂ ਆ, ਤੇ ਇਹ ਸਟੋਰ ਆ। ਉਹਨੇ ਦੱਸਿਆ ਵੀ ਸਾਡੀਆਂ ਇੰਨੀਆਂ ਕੀਮਤਾਂ ਵੱਧ ਗਈਆਂ, ਪਰ ਹੁਣ ਅਸੀਂ ਕੁਛ ਜਿਹੜਾ ਆ ਕਲੇਮ ਨਹੀਂ ਕਰ ਸਕਦੇ ਹੈਗੇ। ਸੋ ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਨੇ ਇੱਕ ਕੋਡ ਸੈਟਅਪ ਨਵਾਂ ਸਿਸਟਮ ਜਿਹੜਾ ਆ ਵੈਬਸਾਈਟ ਉਹ ਵੀ ਜਿਹੜਾ ਸੈਟਅਪ ਕੀਤਾ, ਜਿੱਥੇ ਤੁਸੀਂ ਜਿਹੜੀਆਂ ਟੈਕਸ ਲੱਗੇ ਸੀ, ਜਿਹੜੇ ਟੈਰਿਫ ਲੱਗੇ ਸੀ, ਲੈਵੀਜ਼ ਲੱਗੀਆਂ ਸੀ, ਉਹਨਾਂ ਨੂੰ ਜਿਹੜਾ ਰਿਫੰਡ ਉਹਦਾ ਲੈ ਸਕਦੇ ਆ, ਕਿਉਂਕਿ ਸੁਪਰੀਮ ਕੋਰਟ ਨੇ ਡਿਸੀਜਨ ਟੈਰਿਫ ਦੇ ਅਗੇਂਸਟ ਦੇ ਦਿੱਤਾ ਸੀ। ਕਹਿੰਦੇ ਵੀ ਇਹਦੇ ਵਿੱਚ ਸ਼ਰੇਆਮ ਸਮਾਲ ਬਿਜ਼ਨਸਿਸ ਨੂੰ ਬਾਹਰ ਰੱਖਿਆ ਗਿਆ ਹੈ। 35 ਮਿਲੀਅਨ ਸਮਾਲ ਬਿਜ਼ਨਸਿਸ ਆ, ਜਿਸ 'ਚ ਆਪਣੇ ਪੰਜਾਬੀਆਂ ਦੇ ਬਹੁਤ ਸਾਰੇ ਬਿਜ਼ਨਸਿਸ ਹੈਗੇ। ਤੁਹਾਨੂੰ ਪਤਾ ਹੀ ਆ ਵੀ ਆਪਣੇ ਬੰਦੇ ਸਮਾਲ ਬਿਜ਼ਨਸ ਓਨਰਸ ਬਹੁਤ ਸਾਰੇ ਹੈਗੇ ਆ। 25-25 30-30 ਸਾਲ ਤੋਂ ਕਹਿੰਦੇ ਅਸੀਂ ਜਿਹੜਾ ਬਿਜ਼ਨਸ ਕਰ ਰਹੇ ਸੀ, ਜਿੱਦਾਂ ਅਮਰੀਕਾ ਨੇ ਟੌਕਸਿਕ ਕੰਬੀਨੇਸ਼ਨ ਆਫ ਟੈਰਿਫਸ ਲਾਏ, ਇਨਫਲੇਸ਼ਨ ਹੋਈ, ਫਿਊਲ ਕਾਸਟ ਵੱਧ ਗਈ, ਸਾਰਾ ਕੁਛ ਛੋਟੇ ਬਿਜ਼ਨਸਿਸ ਦਾ ਧੂੰਆਂ ਨਿਕਲ ਗਿਆ। ਜਿਹੜੀਆਂ ਹੋਲਸੇਲ ਪ੍ਰਾਈਸਿਸ ਆ 40% ਵੱਧ ਗਈਆਂ। ਹੁਣ ਉਹਨਾਂ ਦੇ ਕੋਲ ਬਸ ਕਹਿੰਦੇ ਠੁਣ ਗਪਾਲੀ ਆ ਸਮਾਲ ਬਿਜ਼ਨਸ ਦੇ ਕੋਲ, ਪਰ ਜਿਹੜੇ ਵੱਡੀਆਂ ਕੰਪਨੀਆਂ ਆ ਉਹ ਰਿਫੰਡ ਜਿਹੜਾ ਆ ਸਾਰਾ ਲੈ ਜਾਣਗੀਆਂ। ਸੋ ਇਹ ਬਹੁਤ ਸਾਰੇ ਇਦਾਂ ਦੀ ਅੱਜ ਇੱਕ ਨਿਊਜ਼ਪੇਪਰ ਨੇ ਸਟੋਰੀ ਰਨ ਕੀਤੀ ਹੈਗੀ, ਫਾਈਨੈਂਸ਼ੀਅਲ ਟਾਈਮਜ਼ ਨੇ, ਸਾਰਿਆਂ ਨੂੰ ਪਤਾ ਹੀ ਆ, ਬੜਾ ਟੌਪ ਦਾ ਨਿਊਜ਼ਪੇਪਰ ਆ। ਵੱਖ-ਵੱਖ ਏਰੀਏ ਦੇ ਉਹਨੇ ਸਮਾਲ ਬਿਜ਼ਨਸਿਸ ਦੱਸੇ ਆ, ਵੀ ਇੱਕ ਰਿਚਰਡ ਵੈਲੀ ਨਾਮ ਦਾ ਬੰਦਾ ਆ, ਉਹਦਾ ਇੱਕ ਸਾਊਥ ਮਾਰਕੀਟ ਸਟਰੀਟ ਦੇ ਉੱਤੇ ਫਰੈਡਰਿਕਸ ਦੇ ਵਿੱਚ ਸਟੋਰ ਆ। ਜੀਓਲੋਜਿਸਟ ਆ, ਕੀ ਕਰਦਾ ਉਹ ਮੋਸਟਲੀ ਕ੍ਰਿਸਟਲਸ, ਮਿਨਰਲਸ, ਹੋਰ ਸਮਾਲ ਮੈਟਲਸ, ਇਦਾਂ ਦਾ ਸਮਾਨ ਜਿਹੜਾ ਡੈਕੋਰੇਟਿਵ ਸਮਾਨ ਹੁੰਦਾ, ਕਈ ਵਾਰੀ ਉਹ ਖਰੀਦਦਾ ਆ ਅੱਛਾ ਸਪੈਸ਼ਲਟੀ ਇੰਪੋਰਟਰਸ ਤੋਂ। ਪਰ ਉਹ ਕਹਿੰਦਾ ਵੀ ਮੈਂ ਕੋਈ ਕਲੇਮ ਹੀ ਨਹੀਂ ਕਰ ਸਕਦਾ, ਸਾਡਾ 40% ਆਲਰੇਡੀ 50% ਜਿਹੜਾ ਸਮਾਨ ਉਹ ਮਹਿੰਗਾ ਹੋ ਗਿਆ, ਤੇ ਅਸੀਂ ਕੀ ਕਰ ਸਕਦੇ ਹੈਗੇ ਆ। ਕਹਿੰਦੇ ਵੀ ਟੈਰਿਫ ਇੰਨਾ ਜ਼ਿਆਦਾ ਜਿਹੜਾ ਕਹਿੰਦੇ ਇੱਕ ਬੰਦਾ ਕਹਿੰਦਾ ਵੀ ਇਟ ਵਾਜ਼ ਏ ਸ਼ਿਟ ਸ਼ੋ ਲਾਸਟ ਈਅਰ। ਕਹਿੰਦੇ ਵੀ ਟਰੰਪ ਹੋਣਾ ਨੇ 50% ਤੋਂ ਵਧਾ ਕੇ 150% ਤੱਕ ਵੀ ਜਿਹੜਾ ਟੈਰਿਫ ਆ ਉਹ ਕਰ ਦਿੱਤਾ ਸੀਗਾ। ਹੁਣ ਅਸੀਂ ਕਹਿੰਦੇ ਵੀ ਅਸੀਂ ਪੇ ਕਰ ਰਹੇ ਹਾਂ, ਵੀ ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸਿਸ ਆ ਉਹ ਐਕਚੁਅਲੀ ਆਊਟ ਆਫ ਬਿਜ਼ਨਸ ਜਾ ਰਹੇ ਹੈਗੇ ਆ। 35 ਮਿਲੀਅਨ ਕੋ ਕਹਿਣਾ ਨਹੀਂ ਹੁੰਦਾ। ਅਮਰੀਕਾ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਵੀ ਸਭ ਤੋਂ ਬਿਗੇਸਟ ਜੇ EMPLOYERS ਹੈਗੇ ਆ, ਤੇ ਉਹ ਸਮਾਲ ਬਿਜ਼ਨਸ ਓਨਰਸ ਆ। ਚਾਹੇ ਕਿਸੇ ਦੇ ਇੱਕ ਬੰਦਾ ਕੰਮ ਕਰਦਾ, 2 3 4 ਜਾਂ 10 ਬੰਦੇ ਕੰਮ ਕਰਦੇ ਹੈਗੇ।